ਕਈ ਜਿਹੜੇ ਕਿਤੇ ਆ ਪੋਲੀਟੀਕਲ ਪਾਰਟੀ ਦੇ ਮੁੱਦੇ ਨੂੰ ਜਿਹੜਾ ਉਹ ਲੈ ਕੇ ਆ ਇਨੈਲੋ ਆ ਜਾਂ ਇੱਧਰ ਮਾਨ ਪਾਰਟੀ ਆ, ਕੀ ਇਹਦੇ ਵਿੱਚ ਮੇਨ ਆਧਾਰ ਜਿਹੜਾ ਉਹ ਕੀ ਰਹਿੰਦਾ ਹੈ ਇਸ ਦੇ ਵਿੱਚ ਪੋਲੀਟੀਕਲ ਪਾਰਟੀ ਦੇ? ਕਿਉਂਕਿ ਇੱਕ ਸਰਕਾਰ ਦੇ ਨਾਲ ਆਡਾ ਲੈਣਾ ਜਾਂ ਕਿਸੇ ਇੱਕ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਆ, ਉਹ ਕਿੱਦਾਂ ਫਿਰ ਉਸ ਚੀਜ਼ ਨੂੰ ਸ਼ੋ ਹੁੰਦਾ ਹੈ, ਕਿੱਦਾਂ ਦੇਖਿਆ ਜਾਂਦਾ ਹੈ ਉਹਨੂੰ? ਸੋ ਰੀਲੋਕੇਸ਼ਨ ਦਾ ਇਹਦੇ ਵਿੱਚ ਇਸ਼ੂ ਹਮੇਸ਼ਾ ਹੀ ਰਹਿੰਦਾ। ਕੇਸਾਂ ਦੇ ਦੋ ਇਸ਼ੂ ਇਹਦੇ ਵਿੱਚ ਹਮੇਸ਼ਾ ਰਹਿੰਦੇ ਜਿਹੜੇ ਇੰਡੀਅਨ ਕੇਸ ਆ। ਹੈਗਾ ਕ੍ਰੈਡੀਬਿਲਿਟੀ, ਇੱਕ ਬੰਦਾ ਸੱਚ ਬੋਲਦਾ ਕਿ ਨਹੀਂ ਬੋਲਦਾ। ਪਹਿਲਾਂ ਤਾਂ ਉਹਦੇ ਬੇਸ ਤੇ ਹੀ ਜਿਹੜੀ ਕਾਫੀ ਬਹਿਸ ਜਿਹੜੀ ਚੱਲੂਗੀ ਕਿ ਸਵਾਲ ਉਹਨੇ ਆਪਣੇ ਦੱਸਣੇ ਕੀ ਹੋਇਆ ਸੀਗਾ, ਹਮਲੇ ਹੋਏ ਜਾਂ ਉਹਦੇ ਕੋਈ ਇਵੈਂਟਸ ਆ, ਐਕਟੀਵਿਟੀਜ਼ ਆ, ਉਹਨੂੰ ਕਹਿੰਦੇ ਕ੍ਰੈਡੀਬਿਲਿਟੀ। ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ, ਉਹਦੀ ਪਰਖ ਕਰਨੀ ਸਰਕਾਰੀ ਵਕੀਲ ਨੇ ਸਵਾਲ ਜਵਾਬ ਜਿਹੜੇ ਪੁੱਛ ਕੇ। ਉਹ ਅੱਛਾ ਹੀ ਹਰੇਕ ਕੇਸ ਦੇ ਵਿੱਚ ਰਹਿੰਦਾ ਵਾ। ਉਹ ਤੋਂ ਇਲਾਵਾ ਜਿਹੜਾ ਪੋਲੀਟੀਕਲ ਦਾ ਰਿਲੀਜੀਅਸ ਦਾ ਬੇਸਿਸ ਹੈਗਾ ਹੀ, ਇਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਉਂਦੀ। ਜਿੱਦਾਂ ਹੁਣ ਸਾਡੇ ਕੋਲ ਜਿਹੜੇ ਸਪੈਨਿਸ਼ ਲੋਕਾਂ ਦੇ ਕੇਸ, ਉਹਦੇ ਵਿੱਚ ਨੈਕਸਸ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਉਹਨੂੰ ਤੰਗ ਤਾਂ ਕਰਦੇ ਆ ਗੈਂਗ ਵਾਲੇ, ਪਰ ਉਹਦਾ ਧਰਮ ਦੇ ਨਾਲ ਪੋਲੀਟਿਕਸ ਦੇ ਨਾਲ ਕੀ ਲੈਣਾ, ਉਹਦਾ ਕੋਈ ਬੇਸ ਨਹੀਂ ਜਿਹੜਾ ਬਣਦਾ। ਸੋ ਜਿਹੜੇ ਇੰਡੀਆ ਵਾਲੇ ਕੇਸ ਇਹਨਾਂ ਦਾ ਬੇਸ ਜ਼ਰੂਰ ਬਣ ਜਾਂਦਾ, ਪਰ ਇਹਨਾਂ 'ਚ ਦੋ ਜਿਹੜੇ ਮੁੱਦੇ ਆ ਕਿ ਇਹ ਸੱਚ ਬੋਲਦਾ ਕਿ ਝੂਠ ਬੋਲਦਾ, ਉਹ ਬਹੁਤ ਜ਼ਿਆਦਾ ਰਹਿੰਦਾ ਕਿਉਂਕਿ ਵੋਲਿਊਮ ਬਹੁਤ ਜ਼ਿਆਦਾ ਤੇ ਲੋਕਾਂ ਦੀਆਂ ਕਹਾਣੀਆਂ ਸੇਮ ਆ ਸਾਰੀਆਂ, ਲਿਖਣ ਦੇ ਲਹਿਜੇ ਟਰਾਂਸਲੇਟਰਾਂ ਦੇ, ਪੈਰਾਲੀਗਲਾਂ ਦੇ ਸੇਮ। ਤੇ ਦੂਸਰਾ ਇਹਦੇ ਵਿੱਚ ਰੀਲੋਕੇਸ਼ਨ ਦਾ ਇਸ਼ੂ ਜਿਹੜਾ ਹਮੇਸ਼ਾ ਉਹ ਰਹਿੰਦਾ ਕਿ ਬੰਦਾ ਜੇ ਤੁਸੀਂ INLD ਪਾਰਟੀ ਦੇ ਆ ਤਾਂ ਤੁਹਾਨੂੰ ਤੁਸੀਂ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਸਕਦੇ, ਕੇਰਲਾ ਕਿਉਂ ਨਹੀਂ ਜਾ ਸਕਦੇ, ਬੈਂਗਲੋਰ, ਉੱਥੇ ਕੀ ਤੁਹਾਨੂੰ ਪ੍ਰੋਬਲਮ ਆ। ਜਿਹੜੇ ਪੰਜਾਬੀਆਂ ਦੇ ਕੇਸ ਸੀਗੇ ਸਿੰਘ ਵਰਸਸ ਵਿਟੇਕਰ, ਆਪਾਂ ਕਈ ਵਾਰੀ ਡਿਸਕਸ਼ਨ ਵੀ ਕੀਤੀ ਉਹਦੇ ਬਾਰੇ। ਇੱਕ 9th ਸਰਕਿਟ ਦਾ ਉਹ ਆਰਗਿਊਡ ਕੇਸ ਸੀਗਾ ਸਿੰਘ ਵਰਸਸ ਵਿਟੇਕਰ, ਕਿ ਮੁੱਦਾ ਇਹ ਨਹੀਂ ਹੈਗਾ ਕਿ ਲੱਭੂਗੇ ਕਿੱਦਾਂ ਆਧਾਰ ਕਾਰਡ ਪੈਨ ਰਾਹੀਂ ਜਾਂ ਕਿੱਦਾਂ, ਮੁੱਦਾ ਇਹ ਨਹੀਂ ਹੈਗਾ। ਮੁੱਦਾ ਸਿਰਫ ਤੇ ਸਿਰਫ ਇਹ ਆ ਕਿ ਕੀ ਬੰਦਾ ਆਪਣੇ ਹੱਕਾਂ ਦੀ ਮੰਗ ਕਿਸੇ ਹੋਰ ਸਟੇਟ ਜਾ ਕੇ ਕਰ ਸਕਦਾ ਸ਼ਾਂਤਮਈ ਤਰੀਕੇ ਨਾਲ। ਜੇ ਤਾਂ ਕਰ ਸਕਦਾ ਫਿਰ ਉਹਨੂੰ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਵਾਲੀ ਸਟੇਟ 'ਚ ਜਾਵੇ। ਜੇ ਉਹ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ, ਉਹਨੂੰ ਹਰ ਜਗ੍ਹਾ ਹੀ ਮਾੜਾ ਸਮਝਿਆ ਜਾਊਗਾ, ਅੱਤਵਾਦੀ, ਵੱਖਵਾਦੀ ਸਮਝਿਆ ਜਾਊਗਾ। ਤੇ ਉਹਦਾ ਮਤਲਬ ਹੈਗਾ ਕਿ ਉਹ ਆਪਣਾ ਜਿਹੜਾ ਓਪੀਨੀਅਨ ਹੈਗਾ ਆਪਣੀ ਕੰਟਰੀ ਦੇ ਵਿੱਚ ਡੈਮੋਕ੍ਰੈਟਿਕਲੀ ਐਕਸਰਸਾਈਜ਼ ਨਹੀਂ ਕਰ ਸਕਦਾ। ਤੇ ਤਾਂ ਕਰਕੇ ਜਿਹੜਾ ਉਹਦੀ ਰੀਲੋਕੇਸ਼ਨ ਜਿਹੜੀ ਹੈਗੀ ਆ, ਉਹਨੂੰ ਰੀਜ਼ਨੇਬਲ ਨਹੀਂ ਸਮਝਿਆ ਜਾ ਸਕਦਾ। ਹੁਣ ਜਿਹੜੇ INLD ਦੇ ਕੇਸਿਸ ਆ ਹਰਿਆਣੇ ਵਾਲੇ, ਉਹਨਾਂ ਦੀ ਪ੍ਰੋਬਲਮ ਇਹ ਆ ਕਿ ਜਿਹੜੀ ਪਾਰਟੀ ਆ ਉਹਦਾ ਛੋਟਾ ਸਕੋਪ ਆ, ਤੇ ਉਹਦੀ ਪਾਰਟੀ ਦੇ ਵਿੱਚ ਜਿਹੜੀ ਤੁਹਾਡੀ ਇਹ ਵਾਲੀ ਆਰਗੂਮੈਂਟ ਨਹੀਂ ਹੈਗੀ ਕਿ ਇਹਨਾਂ ਨੂੰ ਕੋਈ ਵੱਖ ਦੇਸ਼ ਚਾਹੀਦਾ ਜਾਂ ਏਦਾਂ ਵਾ। ਸੋ ਉਹ ਵਾਲੀ ਆਰਗੂਮੈਂਟ ਉਹਨਾਂ ਦੀ ਫਿਰ ਰੀਲੋਕੇਸ਼ਨ ਦੀ ਜਿਹੜੀ ਨਹੀਂ ਆ, ਤੇ ਉਹਨਾਂ ਦੇ ਰੀਲੋਕੇਸ਼ਨ ਦੇ ਅਕਸਰ ਜਿਹੜੇ ਹੈਗੇ ਆ ਹਰਿਆਣੇ ਵਾਲੇ ਕੇਸਾਂ ਦੇ ਉਹ ਮੁੱਦੇ ਜਿਹੜੇ ਰਹਿੰਦੇ ਆ। ਜੀ, ਸੋ ਬਿਲਕੁਲ ਰੀਲੋਕੇਸ਼ਨ ਦੇ ਉੱਤੇ ਵੀ ਜਿਹੜਾ 9th ਸਰਕਟ ਤੇ 2nd ਸਰਕਟ ਹੈ, ਇਹਨਾਂ ਦਾ ਵੀ ਵੱਖੋ ਵੱਖਰਾ ਰਵੱਈਆ ਹੈ। 9th ਸਰਕਟ 2nd ਸਰਕਟ ਦਾ ਬਿਲਕੁਲ ਵੱਖਰਾ ਵੱਖਰਾ ਰਵੱਈਆ ਵਾ। ਮੋਟੇ ਤੌਰ ਤੇ ਇਹ ਹੈ ਕਿ ਜਿਹੜੇ ਪਾਰਟੀਬਾਜੀ ਹੁੰਦੀ ਆ, ਪਾਰਟੀ ਦੇ ਵਰਕਰ ਆ ਜਾਂ ਪਾਰਟੀ ਦੇ ਗੁੰਡੇ ਆ, ਉਹਨੂੰ ਜਿਹੜਾ ਉਹ 2nd ਸਰਕਟ 'ਚ ਸਰਕਾਰ ਨਹੀਂ ਮੰਨਦੇ ਤੇ 9th ਸਰਕਟ 'ਚ ਉਹਨਾਂ ਨੂੰ ਮੰਨਦੇ ਆ ਕਿ ਜੇ ਕਿਸੇ ਪਾਰਟੀ ਦੇ ਬੰਦਿਆਂ ਨੇ ਤੁਹਾਨੂੰ ਕੁੱਟਿਆ ਤੇ ਉਹ ਸਰਕਾਰ ਨੇ ਤੁਹਾਨੂੰ ਕੁੱਟਿਆ। ਸੋ 2nd ਸਰਕਟ ਦੇ ਵਿੱਚ ਕਿਉਂਕਿ ਉਹਨੂੰ ਸਰਕਾਰ ਨਹੀਂ ਮੰਨਦੇ ਤੇ ਉਹ ਪ੍ਰਾਈਵੇਟ ਐਕਟਰ ਮੰਨਦੇ ਆ। ਤੇ ਇਹਦੇ ਬਾਰੇ ਆਪਾਂ ਕਈ ਵਾਰੀ ਆਰਗੂਮੈਂਟ ਕਾਫੀ ਡਿਟੇਲ 'ਚ ਪੁਰਾਣੀਆਂ ਆਪਣੀਆਂ ਰੇਡੀਓ ਤੇ ਡਿਸਕਸ਼ਨ ਕੀਤੀਆਂ ਹੋਈਆਂ ਕਿ ਜਦੋਂ ਤੁਹਾਨੂੰ ਪ੍ਰਾਈਵੇਟ ਐਕਟਰ ਨੇ ਕੁੱਟਿਆ, ਚਾਚੇ ਤਾਏ ਅੰਕਲ ਨੇ, ਗਲੀ ਦੇ ਨੇਬਰ ਨੇ, ਕਿਸੇ ਨੇ ਕੁੱਟਿਆ, ਤਾਂ ਜਿਹੜਾ ਬਰਡਨ ਆ ਕਿ ਤੁਸੀਂ ਰੀਲੋਕੇਟ ਕਿਤੇ ਹੋਰ ਕਿਉਂ ਨਹੀਂ ਕਰ ਸਕਦੇ, ਉਹ ਤੁਹਾਡੇ ਤੇ ਰਹਿਣਾ ਕਿਉਂਕਿ ਸਰਕਾਰ ਦੀ ਜਿਹੜੀ ਉਹ ਇਨਵੋਲਵਮੈਂਟ ਨਹੀਂ ਹੈ। ਸੋ ਕਈ ਇਹਦੇ ਵਿੱਚ ਏਦਾਂ ਸੀਗਾ ਕਿ ਐਡਰੈਸਾਂ ਦੇ ਇਸ਼ੂ ਬੜੇ ਰਹਿੰਦੇ ਆ ਆਪਣੇ ਕੇਸਾਂ ਦੇ ਕਿ ਜਿੱਥੇ ਰਹਿੰਦੇ ਉਹੀ ਕਰੋ, ਹਨਾ। ਪਰ ਕਈ ਵਾਰੀ ਕਹੀਦਾ, ਪਰ ਤੁਸੀਂ ਵੇਖੋ ਕਿ ਜਦੋਂ ਕੇਸ ਆਉਂਦੇ ਆ ਐਵਰੀਡੇ ਉਹੀ ਹੈ ਕਿ ਐਂਡ ਮੂਮੈਂਟ ਤੇ ਖੜੇ ਪੈਰ ਕੇ ਮੈਂ ਤਾਂ ਇੱਥੇ ਰਹਿਣਾ, ਮੈਂ ਤਾਂ ਐਡਰੈਸ ਸ਼ੋਅ ਕੀਤਾ ਸੀਗਾ, ਮੈਂ ਤਾਂ ਆਹ ਕੀਤਾ ਸੀਗਾ। ਤੇ ਕਈ ਏਦਾਂ ਦੇ ਵੀ ਲੋਕੀ ਆ ਕਿ ਉਹਨਾਂ ਨੇ ਰਹਿੰਦੇ ਕੈਲੀਫੋਰਨੀਆ ਤੇ ਕੇਸ ਲਗਾਇਆ ਨਿਊਯਾਰਕ। ਮੈਂ ਕਿਹਾ ਯਾਰ ਤੈਨੂੰ ਕੀ ਫਾਇਦਾ ਕਿਸੇ ਗੱਲ ਦਾ, ਉਹ ਤਾਂ ਚੇਂਜ ਕਰਾ ਆਪਣਾ। ਇੱਕ ਤਾਂ ਸਿੱਧਾ ਘਪਲਾ, ਕੋਈ ਤੈਨੂੰ ਐਡਵਾਂਟੇਜ ਥੋੜਾ ਨਾ ਮਿਲਣੀ ਉੱਥੇ ਕੇਸ ਲਾਉਣ ਦੀ ਕਿ 2nd ਸਰਕਟ ਦਾ ਜਿਹੜਾ ਲਾ। ਦੂਜਾ ਕੋਰਟ ਵੀ ਉਹ ਸਲੋ ਹੈ। ਸੋ ਪਹਿਲਾਂ ਇਹ ਰਿਹਾਇਸ਼ ਵਾਲੇ ਮਸਲਿਆਂ 'ਚ ਨਹੀਂ ਪੈਣਾ, ਜਿੱਥੇ ਰਹਿੰਦੇ ਉੱਥੇ ਕੇਸ ਲਾਓ। ਆਪਣੀ ਆਰਗੂਮੈਂਟ ਇਹੀ ਹੁੰਦੀ ਹੈ। ਤੇ 2nd ਸਰਕਟ 9th ਸਰਕਟ ਦਾ ਇਹ ਜਿਹੜਾ ਇਸ਼ੂ ਹੈਗਾ ਕਿ ਉਹ ਪਾਰਟੀ ਦੇ ਵਰਕਰਾਂ ਨੂੰ ਸਰਕਾਰ ਗਿਣਦੇ ਆ ਕਿ ਨਹੀਂ ਗਿਣਦੇ। ਜੀ ਜੀ, ਹੁਣ ਪੰਜਾਬ ਦੇ ਵਿੱਚ ਤੇ ਹਰਿਆਣੇ ਵਾਲੇ ਜਿਹੜੇ ਪੋਲੀਟੀਕਲ ਮਾਮਲੇ ਦੇ ਕੇਸ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਫਰਕ ਤਾਂ ਇਹ ਵੀ ਅਟਾਰਨੀ ਟੇਕਿਆਣਾ ਜੀ ਨਜ਼ਰ ਆਉਂਦਾ ਵੀ ਜਿੱਥੇ ਪੰਜਾਬ ਵਾਲੇ ਕਹਿੰਦੇ ਆ ਵੀ ਅਸੀਂ ਸਾਡੀ ਵੱਖਰੀ ਹੋਮਲੈਂਡ ਦੀ ਮੁਲਕ ਦੀ ਮੰਗ ਆ, ਹਰਿਆਣੇ ਵਾਲਿਆਂ ਦੀ ਉਹ ਮੰਗ ਨਹੀਂ ਆ। ਸੋ ਇਹ ਆਰਗੂਮੈਂਟ ਦੇ ਵਿੱਚ ਫਿਰ ਉੱਥੇ ਵਾਲੇ ਪੋਲੀਟੀਕਲ ਪਾਰਟੀ ਵਾਲੇ ਕੇਸ ਤੇ ਇੱਥੇ ਵਾਲੇ 'ਚ ਕੀ ਫਰਕ ਜਿਹੜਾ ਉਹ ਰਹਿੰਦਾ ਹੈ?
ਸੋ ਰੀਲੋਕੇਸ਼ਨਾਂ ਦੀ ਜਿਹੜੀ ਰੈਗੂਲੇਸ਼ਨ ਆ ਉਹਦਾ ਹੀ ਹੇਰ-ਫੇਰ ਆ ਕਿ ਕਿੱਦਾਂ ਉਹਨੂੰ ਪ੍ਰੈਜ਼ੈਂਟ ਕਰਨਾ ਠੀਕ ਹੈ। ਰੀਲੋਕੇਸ਼ਨ ਨੂੰ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਮੁੱਖ ਤੌਰ ਤੇ ਇਹ ਹੈ ਕਿ ਜਿਹੜਾ ਹਰਿਆਣੇ ਵਾਲਾ ਸਾਡਾ ਇੱਕ ਰੀਲੋਕੇਸ਼ਨ ਦਾ ਕਾਫੀ ਕੇਸ ਜਿਹੜਾ ਪਿਆ ਸੀਗਾ, ਤੇ ਕਈ ਵਾਰੀ ਨਾ ਤਰੀਕਾਂ 3-3 4-4 5-5 ਵੀ ਪੈ ਜਾਂਦੀਆਂ। ਇੱਕ ਬੰਦੇ ਦੀ ਤਾਂ 6 ਹੀਅਰਿੰਗ ਪਈਆਂ ਸੀਗੀਆਂ ਹੁਣੇ ਰੀਸੈਂਟਲੀ, ਉਹਦਾ ਅਪਰੂਵ ਹੋਇਆ ਸੀਗਾ ਹਰਿਆਣੇ ਦਾ, ਤੇ ਐਕਸਪਰਟ ਬੁਲਾਉਣਾ ਪਿਆ ਸੀਗਾ ਕੰਟਰੀ ਕੰਡੀਸ਼ਨ ਵਾਲਾ ਪ੍ਰੋਫੈਸਰ, ਕਹਿੰਦੇ ਲੱਭ ਕੇ ਲੈ ਕੇ ਆਓ। ਫਿਰ ਉਹਨੇ ਰਿਪੋਰਟ ਦਿੱਤੀ, ਕਹਿੰਦੇ ਨਹੀਂ ਇਹਦੀ ਗਵਾਹੀ ਵੀ ਲੈਣੀ ਹੈ ਤਾਂ ਸਵਾਲ ਵੀ ਪੁੱਛਣੇ ਆ। ਅੱਛਾ। ਤੇ ਪ੍ਰੋਫੈਸਰ ਲੱਭਣ 'ਚ ਬੜੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ, ਕਿੱਦਾਂ ਦੇ ਮੁੱਦੇ ਤੇ ਲੱਭਣਾ ਹੈ ਨਾ। ਤੇ ਉਹ ਕਹਿੰਦਾ ਕਿ ਇੰਡੀਆ ਤੋਂ ਨਾ ਕਹਿੰਦਾ ਕੋਈ ਪ੍ਰੋਫੈਸਰ ਲੈ ਕੇ ਆਇਆ, ਤੇ ਕਹਿੰਦਾ ਨਾ ਹੀ ਕਹਿੰਦਾ ਉੱਥੋਂ ਕੋਈ ਵਕੀਲ ਤੋਂ, ਕਹਿੰਦਾ ਉਦਾਂ ਹੀ ਲਿਖ ਕੇ ਮੈਨੂੰ ਦਿਓ, ਕਹਿੰਦਾ ਉਹ ਨਹੀਂ ਮੈਂ ਦੇਖਣਾ, ਰਿਪੋਰਟਾਂ ਦੇਖਣੀਆਂ, ਕਹਿੰਦਾ ਐਕਚੁਅਲ ਨਿਊਜ਼ ਆਰਟੀਕਲ ਜੇ ਦੇਖਣੇ ਆ, ਕਹਿੰਦਾ ਇਹ ਸਾਬਿਤ ਕਰੋ ਕਿ ਇਹ ਐਕਚੁਅਲ 'ਚ ਏਦਾਂ ਹੁੰਦਾ, ਇਹ ਚੀਜ਼ ਹੁੰਦੀ ਹੈ। ਠੀਕ ਹੈ। ਤੇ ਉਹ ਕਈ ਵਾਰੀ ਨਾ ਚੈਲੰਜਸ ਏਦਾਂ ਦੇ ਬੜੇ ਆ ਜਾਂਦੇ ਆ ਕਿ ਜੱਜ ਅੜ ਜਾਂਦੇ ਆ ਕਈ ਵਾਰੀ ਕਿ ਕੀ ਕਰਨਾ। ਤੇ ਹਰਿਆਣੇ ਵਾਲੇ ਦੇ ਸੋ ਜਿਹੜਾ ਇੱਕ ਕੇਸ ਸੀਗਾ ਉਹਦੇ ਵਿੱਚ ਆਪਣੀ ਆਰਗੂਮੈਂਟ ਸੀ ਕਿ ਖੇਤੀਬਾੜੀ ਦੇ ਮੁੱਦੇ ਆ ਜ਼ਿਆਦਾਤਰ, ਇਹਦੀ ਜੱਦੀ ਜ਼ਮੀਨ ਆ। ਉਹ ਕਹਿੰਦਾ ਜ਼ਮੀਨ ਆਪਣੀ ਕਿਤੇ ਹੋਰ ਜਾ ਕੇ ਲੈ ਲਓ। ਫਿਰ ਉਹਨੂੰ ਸਮਝਾਇਆ ਗਿਆ ਯਾਰ ਜਿਹੜੀ ਜ਼ਮੀਨ ਆ ਇਹ ਪੁਸ਼ਤੈਨੀ ਜ਼ਮੀਨ ਹੁੰਦੀ ਆ, ਇਹ ਏਦਾਂ ਇਹ ਵਾਲੇ ਹਿਸਾਬ ਨਾਲ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਆਉਂਦੀ ਹੈ। ਤੇ ਕਲਚਰ ਜਿਹੜਾ ਪੰਜਾਬ ਦਾ ਹਰਿਆਣੇ ਦਾ ਸਾਂਝਾ ਜਿਹੜਾ ਕਲਚਰ ਆ, ਜੁਆਇੰਟ ਪੰਜਾਬ ਜਿਹੜਾ ਸੀਗਾ, ਉਹ ਕਲਚਰ ਸਿਰਫ ਏਦਾਂ ਨਹੀਂ ਕਿ ਬਾਰਡਰ ਖਿੱਚਤਾ ਤੇ ਹਰਿਆਣੇ ਵਾਲੇ ਅਲੱਗ ਹੋ ਗਏ, ਪੰਜਾਬ ਵਾਲੇ ਅਲੱਗ ਹੋ ਗਏ। ਕਈ ਲੋਕ ਏਦਾਂ ਸੋਚਦੇ ਆ, ਪਰ ਜ਼ਿਆਦਾਤਰ ਜਿਹੜੇ ਲੋਕ ਉੱਥੇ ਦੇ ਵਸਿੰਦੇ ਆ, ਉਹਨਾਂ ਦਾ ਜਿਹੜਾ ਪੰਜਾਬੀ ਕੀ ਹੁੰਦਾ ਜਾਂ ਹਰਿਆਣਵੀ ਕੀ ਹੁੰਦਾ, ਉਹ ਇੱਕ ਏਰੀਏ ਦੇ ਵਿੱਚ ਰਹਿੰਦਾ, ਉੱਥੇ ਦੀ ਉਹ ਜ਼ਮੀਨ ਨਾਲ ਜੁੜਿਆ ਹੋਇਆ, ਉੱਥੇ ਦੇ ਰੀਤੀ ਰਿਵਾਜਾਂ ਨਾਲ ਉਹ ਜੁੜਿਆ ਹੋਇਆ, ਉਹਦਾ ਆਪਣਾ ਪਹਿਰਾਵਾ, ਬੋਲੀ, ਕੰਫਰਟ ਲੈਵਲ, ਉਹਦੇ ਖਾਣ ਪੀਣ ਦਾ ਜਿਹੜਾ ਤਰੀਕਾ, ਲੈਂਗੁਏਜ ਉਹਨਾਂ ਦੀ, ਅੱਗੇ ਜਿਹੜੇ ਡਾਇਲੈਕਟ ਉਹ ਆ ਜਾਂਦੇ ਆ, ਜਿਹੜੇ ਨਿੱਕੇ ਮੋਟੇ ਲੈਵਲ ਤੇ ਜਿਹੜੇ ਕਲਚਰਲ ਐਲੀਮੈਂਟ ਜਿਹੜੇ ਹੈਗੇ ਆ, ਉਹ ਬਹੁਤ ਅਲੱਗ ਆ ਸਟੇਟ ਟੂ ਸਟੇਟ। ਤੇ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਜੌਬ ਨਹੀਂ ਆ ਕਿ ਅੱਜ ਗੂਗਲ 'ਚ ਕੀਤੀ ਕੱਲ ਨੂੰ ਐਮਾਜ਼ੋਨ 'ਚ ਕਰ ਲੈਣੀ ਹੈ। ਇਹ ਤੁਸੀਂ ਜੇ ਕਿਸੇ ਨੂੰ ਕਹਿੰਦੇ ਹੋ ਕਿ ਆਪਣੀ ਜ਼ਮੀਨ ਉੱਥੋਂ ਦੀ ਵੇਚ ਕੇ ਸਾਊਥ ਇੰਡੀਆ ਚਲ ਜਾ, ਉੱਥੇ ਜਾ ਕੇ ਆਪਣੀ ਨਵੇਂ ਖੇਤ ਲੈ ਲਾ, ਉੱਥੇ ਕਰ, ਉਹ ਚੀਜ਼ ਨਹੀਂ ਰਹਿੰਦੀ। ਕਿਉਂਕਿ ਇਹ ਸਿਰਫ ਕਿੱਤੇ ਦੇ ਬੇਸ ਤੇ ਨਹੀਂ, ਤੁਸੀਂ ਇਹਨਾਂ ਦੀ ਜਿਹੜੀ ਫਾਈਟ ਆ ਉਹ ਸਿਰਫ ਇਹ ਨਹੀਂ ਹੈਗੀ ਕਿ ਉਹ ਆਪਣੇ ਮੰਡੀ ਦੇ ਰੇਟਾਂ ਦੇ ਲਈ ਲੜਦੇ ਪਏ ਆ ਜਾਂ ਉਹ ਆਪਣੇ ਕਿਸਾਨੀ ਬਿੱਲਾਂ ਲਈ, ਡਾਲਰ ਲਈ ਲੜਦੇ ਪਏ ਆ। ਸੋ ਜਿਹੜੀ ਫਾਈਟ ਉਹਨਾਂ ਦੀ ਆਪਣੇ ਜਿਹੜੇ ਟ੍ਰੈਡੀਸ਼ਨ ਜਿਹੜਾ ਹੈਗਾ ਕਿ ਪਿਛਲੇ ਇਹਦੇ ਵਿੱਚ ਤੁਹਾਨੂੰ ਫਿਰ ਸਾਰਾ ਦੱਸਣਾ ਪੈਂਦਾ ਕਿ ਕਿੱਦਾਂ ਜੁਆਇੰਟ ਪੰਜਾਬ ਸੀਗਾ, ਕੀ ਸੀਗਾ, ਵੰਡਾਂ ਕਿੱਦਾਂ ਹੋਈਆਂ, ਤੇ ਹਰਿਆਣੇ ਵਾਲਾ ਬੰਦਾ ਹਰਿਆਣੇ 'ਚ ਕਿੱਦਾਂ ਆ ਗਿਆ। ਕਿ ਪਹਿਲਾਂ ਤਾਂ ਪੰਜਾਬ 'ਚ ਸੀਗਾ, ਫਿਰ ਉਹਦੀ ਵੰਡ ਕਰਤੀ ਪੰਜਾਬ ਦੀ ਕਿ ਇੱਕ ਦੇਸ਼ ਇੱਧਰ, ਇੱਕ ਦੇਸ਼ ਇੱਧਰ। ਉਹਨੂੰ ਪਹਿਲਾਂ ਤਾਂ ਉੱਥੋਂ ਮੂਵ ਹੋਣਾ ਪਿਆ, ਫਿਰ ਉਹ ਪੰਜਾਬ 'ਚ ਆ ਗਿਆ। ਫਿਰ ਜਦੋਂ ਪੰਜਾਬ 'ਚ ਆਪਣੇ ਵੱਲੋਂ ਤਾਂ ਉਹ ਪੰਜਾਬ 'ਚ ਆਇਆ ਸੀਗਾ, ਫਿਰ ਪੰਜਾਬ ਦੀ ਵੰਡ ਕਰਕੇ ਜਿਹੜਾ ਹਿਮਾਚਲ, ਹਰਿਆਣਾ ਤੇ ਪੰਜਾਬ ਬਣਾਤਾ ਇੰਡੀਆ ਸਾਈਡ ਵਾਲਾ, ਤੇ ਉਹ ਆਟੋਮੈਟਿਕਲੀ ਜਿਹੜਾ ਬਿਨਾਂ ਚੋਇਸ ਦੇ ਉਹ ਹਰਿਆਣੇ 'ਚ ਰਹਿ ਗਿਆ, ਕਿਉਂਕਿ ਨਵਾਂ ਸੂਬਾ ਜਿਹੜਾ ਕ੍ਰੀਏਟ ਉਹ ਕਰਤਾ। ਜੀ। ਪਾਣੀਆਂ ਜਿਹੜੇ ਮੁੱਦੇ ਸੀਗੇ, ਨਹਿਰਾਂ 5 ਸੀਗੀਆਂ, 5 ਦਰਿਆਵਾਂ ਦੀ ਧਰਤੀ ਸੀਗੀ, ਤੇ ਉਹ ਜਦੋਂ ਵੰਡ ਦੇ ਨਾਲ 3 ਉੱਧਰ ਹੈਗੀਆਂ, ਜਿਹੜੀਆਂ 2 ਸੀਗੀਆਂ, ਉਹਨੂੰ ਕਿੱਦਾਂ ਉਹਨਾਂ ਨੇ ਯੂਜ਼ ਕੀਤਾ, ਤੇ ਰਿਸੋਰਸਿਸ ਜਿਹੜੇ ਸੀਗੇ ਨੈਚੁਰਲ ਰਿਸੋਰਸਿਸ, ਉਹਦੀ ਕੰਜ਼ੰਪਸ਼ਨ, ਉਹਦੀ ਵੰਡ ਜਿਹੜੀ ਕਿੱਦਾਂ ਦੇਸ਼ ਨੇ ਜਿਹੜੀ ਕੀਤੀ। ਤੇ ਜਿਹੜੀ ਫਾਈਟ ਸਿਰਫ ਜਿਹੜੀ ਸੀਗੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ, ਭਾਵੇਂ ਉਹ ਕਾਗਜ਼ਾਂ 'ਚ ਓਵਰ ਹੋ ਗਿਆ, ਪਰ ਇਹ ਜਿਹੜਾ ਕੌਨਸਟੈਂਟਲੀ ਇੱਕ ਬਹੁਤ ਲੌਂਗ ਟਰਮ ਜਿਹੜੀ ਪਲੈਨਿੰਗ ਆ ਸਰਕਾਰ ਦੀ 50-50 100-100 ਸਾਲ ਦੀ, ਕਿ ਏਰੀਏ ਦੀ ਜਿਹੜੀ ਕਲਚਰ ਦੀ ਕਹਿ ਲਓ ਡਾਊਨਫਾਲ ਜਿਹੜੀ ਹੋ ਰਹੀ ਆ, ਨਸ਼ੇ ਉੱਥੇ ਵਿਕਦੇ ਆ, ਨਸ਼ੇ ਵੱਧ ਰਹੇ ਆ, ਜੌਬਸ ਨਹੀਂ ਉਹਨਾਂ ਕੋਲ ਹੈਗੀਆਂ। ਤੇ ਕਿਸੇ ਵੇਲੇ ਜਿਹੜੀ ਐਡੀ ਰਿਚ ਸਟੇਟਸ ਹੁੰਦੀ ਸੀ, ਐਡਾ ਰਿਚ ਨੇ ਏਰੀਆ ਹੁੰਦਾ ਹੈਗਾ ਕਿ ਸਾਰੇ ਜਾਣੇ ਦੂਜੀਆਂ ਸਟੇਟਾਂ ਤੋਂ ਆ ਕੇ ਜਿਹੜੇ ਕੰਮ ਕਰਦੇ ਸੀਗੇ ਉੱਥੇ। ਤੇ ਉਹ ਜਿਹੜੀ ਚੀਜ਼ ਆ, ਉਹ ਬੰਦੇ ਦੀ ਉਹਦੀ ਫਾਈਟ ਆ, ਉਹ ਜਿੱਥੇ ਵੀ ਰਹੂਗਾ, ਭਾਵੇਂ ਉਹ ਸਾਊਥ ਇੰਡੀਆ ਰਹੂਗਾ, ਭਾਵੇਂ ਉਹ ਕਿਤੇ ਹੋਰ ਰਹੂਗਾ, ਉਹ ਜਿਹੜੇ ਆਪਣੇ ਜ਼ਮੀਨ ਦੀ ਉਹਦੀ ਸਪੋਰਟ ਰਹੂਗੀ, ਭਾਵੇਂ ਬਾਹਰੋਂ ਵੀ ਉਹ ਕਰੇ। ਸੋ ਏਰੀਏ ਦੀ ਜ਼ਮੀਨ ਦੀ ਸਪੋਰਟ ਜਿਹੜੀ ਉਹ ਹੈਗੀ ਆ, ਤੇ ਉਹਨੂੰ ਤੁਸੀਂ ਐਡਾ ਸੌਖਾ ਨਹੀਂ ਕਹਿ ਸਕਦੇ ਕਿ ਰੀਲੋਕੇਸ਼ਨ, ਕਿ ਸਾਊਥ ਇੰਡੀਆ ਜਾ ਕੇ ਉਹ ਜ਼ਮੀਨ ਕਿਉਂ ਨਹੀਂ ਲੈ ਲੈਂਦਾ, ਤੇ ਉਹ ਰੀਲੋਕੇਟ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੀ ਜਿਹੜੀ ਚੀਜ਼ ਆ, ਬੋਲੀ ਏਦਾਂ ਛੱਡਣਾ ਨਹੀਂ ਚਾਹੁੰਦਾ। ਸੋ ਆਰਗੂਮੈਂਟ ਰੀਲੋਕੇਸ਼ਨ ਦੀ ਫਿਰ ਇਹ ਆ ਜਾਂਦੀ ਕਿ ਇਹ ਤਾਂ ਪਰ ਬੋਲੀ ਜਾਂ ਕਲਚਰ ਏਦਾਂ ਵਾ, ਪਰ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਉਹਦੇ ਵਿੱਚ ਤਾਂ ਤੁਹਾਡਾ ਕੋਈ ਖਾਨਾ ਨਹੀਂ ਹੈਗਾ ਏਦਾਂ ਦਾ ਕਿ ਉਹ 'ਚ ਤਾਂ ਧਰਮ, ਪੋਲੀਟੀਕਲ ਓਪੀਨੀਅਨ, ਚਲੋ ਠੀਕ ਆ, ਧਰਮ ਤੇ ਪੋਲੀਟੀਕਲ ਓਪੀਨੀਅਨ 'ਚ ਨਹੀਂ ਆਉਂਦੇ, ਪਰ ਇੱਕ ਚੀਜ਼ ਆ ਗਈ ਪਾਰਟਿਕੂਲਰ ਸੋਸ਼ਲ ਗਰੁੱਪ, ਕਿ ਸੋਸ਼ਲ ਗਰੁੱਪ ਤੁਹਾਡਾ ਕੋਗਨੀਜ਼ੇਬਲ ਸੋਸ਼ਲ ਗਰੁੱਪ ਕਿੱਦਾਂ ਹੈਗਾ, ਕਿ ਕਿੱਦਾਂ ਤੁਸੀਂ ਇਹਨੂੰ ਡਿਫਾਈਨ ਕਰਦੇ ਆ ਪਾਰਟਿਕੂਲਰਿਟੀ ਨਾਲ। ਸੋ ਹਰਿਆਣੇ ਵਾਲੇ ਕੇਸਾਂ 'ਚ ਫਿਰ ਚੈਲੰਜ ਇਹ ਰਹਿ ਗਿਆ ਕਿ ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਉਹ ਕਿੱਦਾਂ ਕਲਾਸੀਫਾਈ ਹੁੰਦਾ,
ਕਿ ਜਿਹੜੇ ਆ ਹੁਣ ਸਾਰੀ ਆਰਗੂਮੈਂਟ ਆ, ਭਾਵੇਂ ਉਹਨਾਂ ਦੇ ਵੱਖ ਦੇਸ਼ ਦੀ ਮੰਗ ਨਹੀਂ ਹੈ, ਪਰ ਕਿੱਦਾਂ ਉਹ ਇੱਕ ਯੂਨੀਕ ਗਰੁੱਪ ਹੈਗਾ ਕਿ ਇਹ ਨਹੀਂ ਕਿ ਸਾਰੇ ਇੰਡੀਆ ਦੇ ਕਿਸਾਨ ਜਿਹੜੇ ਇੱਕੋ ਹੀ ਆ। ਤੇ ਉਹ ਵਾਲੀ ਜਿਹੜੀ ਫਿਰ ਤੁਹਾਡੀ ਹਰਿਆਣੇ ਦੇ ਵਿੱਚ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੀ ਆਰਗੂਮੈਂਟ ਸਿਆਸੀ ਆਰਗੂਮੈਂਟਾਂ ਦੇ ਨਾਲ ਜਿਹੜੀ ਚੱਲਦੀ ਆ। ਜੀ